ਤੁਸੀਂ ਆਪਣਾ ਫਰਾਂਸ ਹੁੰਦੇ ਹੋ ਤੇ ਜੌਬ ਸ਼ੌਪ ਕੀ ਕਰਦੇ ਹੋ, ਕੰਮ ਸ਼ਮ ਕੀ ਕਰਦੇ ਹੋ? ਹੋਟਲ ਤੇ ਕੰਮ ਕਰਦੇ ਆ 5 ਸਾਲ ਹੋ ਗਏ ਨੇ। 5 ਸਾਲ ਹੋ ਗਏ ਰੈਸਟੋਰੈਂਟ ਤੁਸੀਂ ਤੇ। ਦੱਸਿਆ ਕਿ ਜਿਹੜਾ ਨਵਾਂ ਬੰਦਾ ਹੈ ਉਹਨੂੰ 40-45 ਯੂਰੋ ਦੇ ਉੱਤੇ ਜਿਹੜਾ ਨਾ ਉਹ ਕੰਮ ਲੱਭ ਜਾਂਦਾ ਹੈ, ਲੇਕਿਨ ਪੈਸੇ ਥੋੜੇ ਹੁੰਦੇ ਨੇ। ਜੀ ਜੀ। ਅੱਛਾ, ਤੇ ਖਰਚਾ ਜਿਹੜਾ ਇੱਕ ਆਮ ਬੰਦੇ ਦਾ ਜਿਹੜਾ ਜੀਆਂ ਦੇ ਵਿੱਚ ਰਹਿੰਦਾ ਕੋਈ ਘਰ ਦੇ ਰਲ ਮਿਲ ਕੇ, ਕਿਰਾਇਆ ਇੱਥੇ ਕਿੰਨਾ ਚੱਲਦਾ ਪਿਆ? ਤੇ ਰੈਸਟੋਰੈਂਟ ਦੇ ਵਿੱਚ ਇੱਕ ਨਵੇਂ ਬੰਦੇ ਨੂੰ ਮਤਲਬ ਇੱਕ ਆਈਡੀਆ ਦੇ ਤੌਰ ਤੇ ਤਨਖਾਹ ਕਿੰਨੀ ਕੁ ਦੇ ਦਿੰਦੇ ਨੇ? ਤੇ ਰੇਡ ਹੋਈ ਹੈ ਪਲੇਸ ਵਾਲਾ, ਫਿਰ ਪਕੜ ਲਿਆ ਸਾਰਾ। ਕਿੰਨੇ ਬੰਦੇ ਫੜੇ ਗਏ ਸੋ? ਬੰਦਾ 300 ਆਈ, ਸਾਰੇ ਨੂੰ ਫੜ ਲਏ? ਸਾਰੇ ਫੜ ਲਿਆ। ਮਤਲਬ ਇਹ ਸਕੂਲ 'ਚ ਦਾਖਲ ਹੋ ਕੇ ਇਹਦੇ ਵਾਸਤੇ ਕਿੰਨੀ ਕੁ ਉਮਰ ਹੁੰਦੀ है बच्चे तो फिर वो रख देना? अस्सलाम वालेकुम दोस्तों, मैं औरंगज़ेब बेग और मैं मौजूद हूँ फ्रांस में। मेरे साथ हमारे पाकिस्तानी भाई अफजाल साहब ये मौजूद हैं और इनसे बातचीत करते हैं, कुछ फ्रांस के हवाले से मालूमात लेते हैं और कुछ इनके हवाले से कि ये यहाँ पे आज दिन का टाइम है, ये काम पे क्यों नहीं गए, पूछते हैं। जी अस्सलाम वालेकुम फजाल भाई। जी वालेकुम सलाम बेग साहब, की हाल है? ठीक हो? सर अल्लाह शुक्र। अच्छा मैंने ये दसो कि अपना तुसी अज काम शाम ते नहीं गए हैगे, जुमा हैगा, छुट्टी ते नहीं किते कीती? नहीं छुट्टी नहीं की है, असल च छुट्टी होंदी है जुमेरात, जुमे छुट्टी रखाई है ते जुमा आवे दा पढ़ना ਜਾਂ ਹਰ ਜੁਮੇ। ਮਾਸ਼ਾਅੱਲਾ, ਚਲੋ ਅੱਛੀ ਗੱਲ ਹੈ। ਤੁਸੀਂ ਆਪਣਾ ਫਰਾਂਸ ਹੁੰਦੇ ਹੋ ਤੇ ਜੌਬ ਸ਼ੌਪ ਕੀ ਕਰਦੇ ਹੋ, ਕੰਮ ਸ਼ਮ ਕੀ ਕਰਦੇ ਹੋ? ਹੋਟਲ ਤੇ ਕੰਮ ਕਰਦੇ ਆ 5 ਸਾਲ ਹੋ ਗਏ ਨੇ। 5 ਸਾਲ ਹੋ ਗਏ ਰੈਸਟੋਰੈਂਟ ਤੇ ਜਾ? ਜੀ ਰੈਸਟੋਰੈਂਟ ਤੇ। ਲੇਕਿਨ ਇੱਥੇ ਨਾ ਜ਼ਿਆਦਾਤਰ ਕੰਮ ਜਿਹੜਾ ਸਾਡੇ ਜਿਹੜੀ ਆਪਣੇ ਪਾਕਿਸਤਾਨੀ ਭਰਾ ਨੇ, ਦੋਸਤ ਨੇ, ਸਾਡੇ ਵੱਡੇ ਨੇ, ਜੂਨੀਅਰ ਨੇ, ਸੀਨੀਅਰ ਨੇ, ਉਹ ਜ਼ਿਆਦਾ ਕਰਦੇ ਨੇ ਬਾਤੀਮਾਂ ਦਾ ਕੰਮ, ਬਿਲਡਿੰਗ ਲਾਈਨ ਦਾ। ਕਿਉਂਕਿ ਮੈਂ ਜਿਹਨੂੰ ਵੀ ਮਿਲਿਆ ਤੇ ਬੜੀ ਦੇਰ ਬਾਅਦ ਕੋਈ ਐਸਾ ਜਿਹੜਾ ਨਾ ਸਾਡਾ ਭਰਾ ਮਿਲਿਆ ਕਿ ਜਿਹੜਾ ਹੋਟਲ ਤੇ ਕੰਮ ਕਰਦਾ। ਜੀ ਜੀ। ਤੇ ਥੋੜਾ ਦੱਸਣਾ ਚਾਹੋਗੇ? ਜੀ ਦੱਸਣਾ ਚਾਹਾਂਗੇ, ਅਸਲ 'ਚ ਜ਼ਿਆਦਾ ਲੋਕ ਹਨ ਬਾਤੀਮਾਂ ਦੇ ਸਾਡੇ ਕੰਮ ਕਰਦੇ ਨੇ, ਜਿਨ੍ਹਾਂ ਕੋਲ ਪੇਪਰ ਨਹੀਂ ਹਨ ਉਹਨਾਂ ਨੇ ਪਤਾ ਈਜ਼ੀ ਕੰਮ ਮਿਲ ਜਾਂਦਾ ਬਾਤੀਮਾਂ ਦਾ। ਤੇ ਅਸਲ 'ਚ ਮੈਂ ਫਿਰ ਸਕੂਲ ਆਇਆ, ਇੱਥੇ ਸਕੂਲ 'ਚ ਪੜ੍ਹਿਆ ਜਾਂ ਪੇਪਰ ਮਿਲੇ ਨੇ, ਫਿਰ ਹੋਟਲ ਤੇ ਕੰਮ ਮਿਲ ਗਿਆ ਰੈਸਟੋਰੈਂਟ ਤੇ 5 ਸਾਲ ਹੋ ਗਏ ਨੇ, ਉੱਥੇ ਫਿਰ ਕੰਮ ਕਰ ਰਹੇ ਹਾਂ। ਇਹਦੇ ਨਾਲ ਤੁਹਾਡੇ ਪੇਪਰਾਂ ਦਾ ਟੈਕਸ ਚਲਾ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਸਾਰਾ ਸਿਸਟਮ ਨਿਜ਼ਾਮ ਠੀਕ ਹੋ ਜਾਂਦਾ, ਹੁਨਰ ਵੀ ਆ ਜਾਂਦਾ ਹੈ। ਜਾਂ ਹੁਨਰ ਵੀ ਆ ਜਾਂਦਾ, ਕਾਗਜ਼ ਜਿਹੜੇ ਨੇ ਉਹ ਪਤਾ ਜ਼ਰੂਰੀ ਨੇ। ਤੇ ਅਫਜ਼ਾਲ ਭਾਈ ਤੁਹਾਡਾ ਪੂਰਾ ਨਾਮ ਕੀ ਹੈ? ਜੀ ਮੇਰਾ ਪੂਰਾ ਨਾਮ ਹੈ ਅਫਜ਼ਾਲ ਅਹਿਮਦ। ਅਫਜ਼ਾਲ ਅਹਿਮਦ। ਤੇ ਪਾਕਿਸਤਾਨ ਕਿਹੜੇ ਸ਼ਹਿਰ ਤੋਂ ਤਲਕ ਹੈ? ਜੀ ਮੰਡੀ ਬਾਉਲਦੀਨ ਤੋਂ। ਮੰਡੀ ਬਾਉਲਦੀਨ ਤੋਂ। ਚੁਲਾਣਾ ਪਿੰਡ ਹੈ ਮੇਰਾ। ਚਲਾਣਾ ਪਿੰਡ, ਠੀਕ ਹੋ ਗਿਆ। ਜੀ। ਤੇ ਮੈਨੂੰ ਇਹ ਦੱਸੋ ਕਿ ਤੁਸੀਂ ਪਾਕਿਸਤਾਨ ਕਿਦੋਂ ਛੱਡਿਆ ਸੀ? ਪਾਕਿਸਤਾਨ 2010-11 ਦੇ ਵਿੱਚ ਛੱਡਿਆ ਜੀ। ਅੱਛਾ, ਠੀਕ ਹੈ, ਸਹੀ। ਛੋਟੀ ਉਮਰ ਹੀ ਹੋਣੀ ਉਦੋਂ, ਸਾਰੀ ਬਾਤ ਹੈ। ਛੋਟੀ ਉਮਰ ਜੀ। ਠੀਕ ਹੈ। ਤੇ ਤੁਸੀਂ ਫਿਰ ਆਪਣਾ ਫਰਾਂਸ ਤੋਂ ਇਲਾਵਾ ਕਿਹੜੇ ਮੁਲਕ 'ਚ ਰਹੇ ਹੋ? ਫਰਾਂਸ ਤੋਂ ਇਲਾਵਾ ਯੂਨਾਨ ਰਿਹਾ। ਠੀਕ ਹੈ। ਜਾਂ ਕਾਫੀ ਅਰਸਾ ਉੱਥੇ ਵੀ ਰਿਹਾ। ਜੇ ਅੱਗੇ ਦੀਆਂ ਟਰਾਈਆਂ ਕਰਦਾ ਰਿਹਾ, ਉੱਥੇ ਥੋੜਾ ਜਿਹਾ ਮੁਸ਼ਕਲ ਆਈ, ਬਹੁਤ ਸਖਤੀ ਆਈ। ਅੱਛਾ ਜੀ, ਇਸ ਵਜ੍ਹਾ ਤੋਂ ਕਰਕੇ ਜਿਹੜਾ ਨਾ ਫਿਰ ਸਾਲ ਕੇ ਅੰਦਰ ਪੁਲਿਸ ਹੀ ਫੜੇ ਰੱਖਿਆ। ਉਹ ਕਿਉਂ? ਅੱਗੇ ਆਉਣ ਦੀਆਂ ਟਰਾਈਆਂ ਕਰ ਰਹੇ ਆਈ ਜਾਂ ਏਜੰਟਾਂ ਦੇ ਥਰੂ ਨਾ। ਯਾਨੀ ਕਿ ਤੁਸੀਂ ਯੂਨਾਨ ਤੋਂ ਇਟਲੀ, ਫਰਾਂਸ ਵਗੈਰਾ ਯੂਰਪ ਹੋਣਾ ਚਾਹੁੰਦੇ ਸੋ? ਯੂਰਪ ਆਉਣਾ ਚਾਹੁੰਦੇ ਆ ਅੱਗੇ ਫਰਾਂਸ ਨਾ ਜੀ। ਤੇ ਰੇਡ ਹੋਈ ਹੈ ਪੁਲਿਸ ਵਾਲਿਆਂ, ਫਿਰ ਪਕੜ ਲਿਆ ਸਾਰਾ। ਕਿੰਨੇ ਬੰਦੇ ਫੜੇ ਗਏ ਸੋ? ਬੰਦਾ 300 ਆਈ, ਸਾਰੇ ਨੂੰ ਫੜ ਲਏ? ਸਾਰੇ ਫੜ ਲਿਆ, ਕੋਈ ਬੰਦਾ ਨਹੀਂ ਨਸਿਆ। ਨਸ ਕੇ ਕਿੱਥੇ ਜਾਣਾ ਹੁੰਦਾ, ਕੀ ਖਿਆਲ ਹੈ? ਸਹੀ ਗੱਲ ਹੈ। ਤੇ ਅੱਛਾ, ਫਿਰ ਉਸ ਤੋਂ ਬਾਅਦ ਉਹਨਾਂ ਕਿੰਨੇ ਦਿਨ ਕੋਲ ਤੁਹਾਨੂੰ ਰੱਖਿਆ ਆਪਣਾ ਕਸਟਡੀ 'ਚ? 1 ਸਾਲ ਪੂਰਾ ਰਿਹਾ। ਅੱਛਾ। 1 ਸਾਲ ਦੀ ਵਜ੍ਹਾ ਤੋਂ ਬਹੁਤ ਹੀ ਜਿਹੜਾ ਨੇ ਪਿੱਛੇ ਚਲਾ ਗਿਆ। ਆਈ ਸਮਝ ਮੇਰਾ ਕਾਫੀ ਦੋਸਤ ਹੁਣ ਸਭ ਅੱਗੇ ਆ ਗਏ ਹਨ, ਜਾਂ ਫਰਾਂਸ ਪਹੁੰਚ ਗਏ ਹਨ, ਕੋਈ ਇਟਲੀ ਚਲੇ ਗਏ, ਕੋਈ ਸਪੇਨ ਚਲੇ ਗਏ, ਕੋਈ ਜਰਮਨ ਚਲੇ ਗਏ। ਮੈਂ 1 ਸਾਲ ਬਾਅਦ ਜੈਸੇ ਦੁਬਾਰਾ ਨਿਕਲਿਆ, ਫਿਰ ਉਸ ਏਜੰਟ ਕੋਲ ਹੀ ਗਿਆ। ਸਹੀ ਹੈ ਨਾ। ਜਦੋਂ ਏਜੰਟ ਕੋਲ ਗਿਆ, ਮੈਂ ਜਾ ਕੇ ਪੁੱਛਿਆ ਮੇਰਾ ਇੱਥੇ ਸਮਾਨ ਆਈ ਪਿਆ, ਬੈਗ ਆਣ ਮੇਰੇ ਸਰ ਪੇ। ਤੇ ਕਿਤੇ ਨੂੰ ਨਾ ਆਖਿਆ ਭਾਈ ਜੀ ਸਾਲ ਹੋ ਗਿਆ, ਬੈਗ ਵੀ ਕੋਈ ਨਹੀਂ ਆਣ, ਜਿਹੜੇ ਤੁਹਾਡੇ ਦੋਸਤ ਆਣ ਉਹ ਵੀ ਚਲੇ ਗਏ ਅੱਗੇ ਹੀ। ਤੇ ਹੁਣ ਇੱਥੇ ਪੁਰਾਣਿਆਂ 'ਚ ਕੋਈ ਨਹੀਂ ਹੈਗਾ? ਪੁਰਾਣਿਆਂ 'ਚੋਂ ਆਖਿਆ ਕੋਈ ਨਹੀਂ ਆਇਆ। ਹੁਣ ਮੈਂ ਆਖਿਆ ਫਿਰ ਕਰੋ ਟਰਾਈ ਮੇਰੇ ਵਾਸਤੇ, ਫਿਰ ਦੁਬਾਰਾ ਕੋਸ਼ਿਸ਼ ਹੈ ਅਗਾਂ ਭੇਜਣ ਦੀ। ਉਹਨਾਂ ਆਖਿਆ ਹੁਣ ਬਹੁਤ ਮੁਸ਼ਕਿਲ ਹੈ, ਵੇਟ ਕਰੋ। ਜਾਂ ਵੇਟ ਕੀਤਾ, ਫਿਰ ਪੜੋ 4-5 ਯੂਰੋ ਦਿੱਤੇ ਆ ਅੱਗੇ ਆਉਣ ਵਾਸਤੇ ਨਾ। ਤੇ ਬਾਅਦ 'ਚ ਉਂਝ ਹੀ ਰਸਤੇ ਹੀ ਓਪਨ ਹੋ ਗਿਆ। 100 ਯੂਰੋ 150 'ਚ ਮੈਂ ਫਿਰ ਯੂਨਾਨ ਤੋਂ ਸਿੱਧਾ ਇੱਥੇ ਫਰਾਂਸ ਆ ਗਿਆ। ਵੇਖੋ ਜੀ, ਮੁਸ਼ਕਲ ਵੇਖੀ ਤੇ ਬਾਅਦ 'ਚ ਆਸਾਨੀ ਵੀ ਹੋ ਗਈ। ਬਾਅਦ 'ਚ ਮੈਂ ਫੁੱਲੀ ਆਸਾਨੀ ਹੋ ਗਈ। ਤੇ ਫਿਰ ਕਿੱਥੇ ਆਏ ਸਿੱਧੇ ਤੁਸੀਂ? ਮੈਂ ਆ ਗਿਆ ਪੈਰਿਸ ਆਇਆ ਜੀ। ਠੀਕ ਹੈ। ਪੈਰਿਸ ਉੱਥੇ ਕੋਈ ਹੈ ਸੀ ਵਾਕਫ? ਜਾਂ ਵੱਡਾ ਭਾਈ ਪੈਰਿਸ ਹੁੰਦੇ ਹਨ, ਉਹਨਾਂ ਕੋਲ ਆਇਆ। ਫਿਰ ਆਪਣੇ ਚਾਚੂ ਹਨ ਉੱਥੇ, ਚਾਚੂਆਂ ਦੇ ਬੇਟੇ ਨੇ ਪੈਰਿਸ। ਤੇ ਉੱਥੇ ਮੈਂ ਤਕਰੀਬਨ 2 ਹਫ਼ਤੇ ਰਿਹਾ ਹੀ ਪੈਰਿਸ। ਤੇ ਉਸ ਤੋਂ ਬਾਅਦ ਇੱਥੇ ਤਲੂ ਸ਼ਹਿਰ ਇੱਕ ਕਜ਼ਨ ਹੁੰਦਾ ਹੈ, ਜੇ ਉਹਨਾਂ ਨੇ ਕਿਹਾ ਵਾ ਤਲੂ ਸ਼ਹਿਰ ਟੁਰ ਜਾਓ, ਸਕੂਲ ਜਿਹੜਾ ਨਾ ਦਾਖਲ ਹੋ ਜਾਓ।
ਤੇ ਪੇਪਰ ਮਿਲ ਜਾਉਂਦੇ ਫਖੋਈਏ ਜਿਹਨੂੰ ਕਹਿੰਦੇ ਨੇ। ਜੀ ਜੀ ਜਨ ਫੋਇਰ ਕਹਿੰਦੇ ਨੇ। ਅੱਛਾ ਸਹੀ ਹੈ। ਫੋਇਰ ਚ ਫਿਰ ਚਲੇ ਗਏ 2-3 ਸਾਲ ਉੱਥੇ ਰਿਹਾ, ਦੁਬਾਰਾ ਫਿਰ ਪੇਪਰ ਮਿਲ ਗਏ ਨੇ ਤੇ ਕੰਮ ਸ਼ੁਰੂ ਕਰ ਦਿੱਤਾ। ਤੇ ਉੱਥੇ ਤੁਸੀਂ ਹੁਨਰ ਵੀ ਕੋਈ ਸਿਖਾਉਂਦੇ ਨੇ ਤੁਹਾਨੂੰ ਸਕੂਲ ਵਾਲੇ? ਜੀ ਜੀ ਸਕੂਲ ਵਾਲੇ ਤੇ ਸਾਰੇ ਹੁਨਰ ਸਿਖਾਏ ਨੇ, ਪੇਪਰ ਉਹਨਾਂ ਦਿੱਤੇ ਨੇ, ਹੁਨਰ ਉਹ ਸਿਖਾਉਂਦੇ ਰਹੇ ਨੇ। ਵਾਹ। ਜਾਂ ਇਸਤਾਜ ਕਰਾਉਂਦੇ ਨੇ, ਠੀਕ ਹੈ ਨਾ, 2-3 ਮਹੀਨੇ ਕੀਤਾ, ਫਿਰ ਉਸ ਤੋਂ ਬਾਅਦ ਚੇਂਜ ਕਰਦੇ ਰਹਿੰਦੇ ਨੇ। ਤੁਹਾਡੀ ਮਰਜ਼ੀ ਹੁੰਦੀ ਹੈ ਜਿਹੜਾ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ। ਤੇ ਉੱਥੇ ਖਰਚਾ ਖੁਰਚਾ ਕੌਣ ਕਰਦਾ, ਮਤਲਬ ਰੋਟੀ ਟੁੱਕਰ? ਰੋਟੀ ਟੁੱਕਰ ਵੀ ਜਿਹੜਾ ਫੋਈਅਰ ਵਾਲੇ ਦਿੰਦੇ ਨੇ। ਅੱਛਾ ਸਹੀ। 300-400 ਯੂਰੋ ਦਿੰਦੇ ਨੇ ਮਹੀਨੇ ਦਾ, ਜਾਂ ਬਾਅਦ ਚ ਆਪਣੀ ਰਿਹਾਇਸ਼ ਦੇ ਦਿੰਦੇ ਨੇ। ਤੇ ਇਸ ਤਰ੍ਹਾਂ ਕਰਕੇ ਜਿਹੜਾ ਨਾ ਇੱਕ ਵਾਰੀ ਬੰਦੇ ਇਨਸਾਨ ਨੇ ਪੂਰਾ 10 ਦਿੰਦੇ ਨੇ, ਇਸ ਤਰ੍ਹਾਂ ਤੁਸੀਂ ਜਿਹੜਾ ਨਾ ਅੱਗੇ ਸਟਰਗਲ ਕਰਨੀ ਹੈ ਆਈ ਸਮਝ। ਬਾਅਦ ਚ ਫਿਰ ਪੇਪਰ ਸ਼ੇਪਰ ਮਿਲ ਜਾਂਦੇ ਨੇ, 10 ਦਿਨ ਮਹੀਨਾ ਦੋ ਪਹਿਲਾਂ ਤੁਹਾਡਾ ਜਿਹੜਾ ਫੋਈਅਰ ਖਤਮ ਹੋ ਜਾਣਾ। ਜੇ ਤੁਸੀਂ ਆਉਂਦੇ ਹੋ ਤੇ ਤੁਹਾਡੀ ਹੈਲਪ ਕਰਦੇ ਆ, ਤੁਹਾਨੂੰ ਮਕਾਨ ਲੈ ਦਿੰਦੇ ਆ, ਇਕੱਲਿਆਂ ਰਹਿਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਈ ਦੋਸਤ ਨੇ ਉਹਨਾਂ ਕੋਲ ਜਾ ਕੇ ਰਹਿਣਾ ਚਾਹੁੰਦੇ ਹੋ, ਇਸ ਤਰ੍ਹਾਂ ਫਿਰ। ਜਾਂ ਜਿਹੜੇ ਸ਼ਹਿਰ ਜਾਣਾ ਚਾਹੁੰਦੇ ਇਹ ਵੀ ਹੁੰਦਾ? ਜਾਂ ਜਿਹੜੇ ਸ਼ਹਿਰ ਫਿਰ ਤੁਹਾਡੀ ਤਮੰਨਾ ਜਾ ਸਕਦੇ ਹੋ, ਕੋਈ ਟੈਨਸ਼ਨ ਨਹੀਂ। ਠੀਕ ਹੋ ਗਿਆ, ਬਿਲਕੁਲ ਸਹੀ। ਕਿਸੇ ਹੋਰ ਯੂਰਪ ਕੰਟਰੀ ਜਾਣਾ ਚਾਹੁੰਦੇ ਹੋ ਫਿਰ ਵੀ। ਵਾਹ ਜੀ। ਜਾਂ ਪਾਕਿਸਤਾਨ ਚੱਕਰ ਲਾਣਾ ਹੈ? ਪਾਕਿਸਤਾਨ ਚੱਕਰ ਲੈਣਾ ਤਾਂ ਵੀ ਜਾ ਸਕਦੇ ਹੋ। ਵਾਹ। ਅੱਛਾ ਅਫਜ਼ਾਲ ਭਾਈ ਥੋੜਾ ਜਿਹਾ ਦੱਸੋ ਕਿ ਆਪਣਾ ਤੁਹਾਡਾ ਹੁਣ ਰੈਸਟੋਰੈਂਟ ਦੀ ਜੌਬ ਹੈਗੀ ਹੈ, ਤੇ ਰੈਸਟੋਰੈਂਟ ਦੇ ਵਿੱਚ ਇੱਥੇ ਪਾਕਿਸਤਾਨੀ ਸਾਡੇ ਕਿੰਨੇ ਕੁ ਐਵਰੇਜ ਬੰਦੇ ਕੰਮ ਕਰਦੇ? ਥੋੜੇ ਨਹੀਂ ਜਾਂ ਜ਼ਿਆਦਾ ਬੜੇ ਕੰਮ ਕਰਦੇ ਨੇ? ਰੈਸਟੋਰੈਂਟ ਦੇ ਵਿੱਚ ਸਾਡੇ ਬੰਦੇ ਤਕਰੀਬਨ ਜਿਨ੍ਹਾਂ ਨੂੰ ਮੈਂ ਜਾਣਦਾ ਕੋਈ 3-4 ਮੁੰਡੇ ਨੇ ਜਾਣਦਾ, ਜਾਂ ਫਿਰ ਪਾਕਿਸਤਾਨੀ ਹੈ ਇੱਥੇ ਰੈਸਟੋਰੈਂਟ ਇੱਕ 2-3 ਹਨ ਤਕਰੀਬਨ, ਜਾਂ ਤੇ ਕਾਫੀ ਘੱਟ ਮੁੰਡੇ ਨੇ ਜਿਹੜੇ ਰੈਸਟੋਰੈਂਟ ਦਾ ਕੰਮ ਕਰਦੇ ਨੇ। ਤੇ ਰੈਸਟੋਰੈਂਟ ਦੇ ਵਿੱਚ ਇੱਕ ਨਵੇਂ ਬੰਦੇ ਨੂੰ ਮਤਲਬ ਇੱਕ ਆਈਡੀਆ ਦੇ ਤੌਰ ਤੇ ਤਨਖਾਹ ਕਿੰਨੀ ਕੁ ਦੇ ਦਿੰਦੇ ਨੇ? ਇਹ ਡਿਪੈਂਡ ਕਰਦਾ, ਫਿਰ ਤੁਹਾਨੂੰ ਪਤਾ ਹੈ ਜੇ ਕੋਈ ਅੱਛਾ ਮਾਲਕ ਹੈ, ਕੰਮ ਠੀਕ ਚੱਲ ਰਿਹਾ, ਰੈਸਟੋਰੈਂਟ ਵੱਡਾ, ਫਿਰ ਉਸ ਹਿਸਾਬ ਨਾਲ ਸਟਾਰਟਿੰਗ ਜਿਹੜੀ 1500-1600 ਯੂਰੋ ਤੋਂ ਹੋ ਜਾਂਦੀ ਹੈ। ਅੱਛਾ ਜੀ ਜੀ। ਤੇ ਉਂਝ ਰੈਸਟੋਰੈਂਟ ਦਾ ਕੰਮ ਜਿਹੜਾ ਨਾ ਉਹ ਮੇਰੇ ਹਾਲ ਪੇਪਰਾਂ ਵਾਲੇ ਨੂੰ ਹੀ ਲੱਭਦਾ ਕਿ ਬਗੈਰ ਪੇਪਰਾਂ ਵਾਲਾ ਵੀ ਲੱਗ ਲੋ ਜਾਂਦਾ? ਪੇਪਰਾਂ ਤੋਂ ਬਗੈਰ ਵੀ ਜਿਹੜਾ ਫਿਰ ਪਾਕਿਸਤਾਨੀ ਸਾਡੇ ਪਤਾ ਜਿਹੜਾ ਉਹ ਫਿਰ ਲੇਕਿਨ ਤਨਖਾਹ ਬੰਗਾਲੀ ਹੋ ਗਏ, ਇਸ ਤਰ੍ਹਾਂ ਫਿਰ ਬਲੈਕ ਚ ਨਿਜ਼ਾਮ ਚੱਲ ਜਾਂਦਾ, ਫਿਰ ਪਿੱਛੇ ਪਲੋਈ ਤੇ ਜਿਹੜਾ ਕੰਮ ਸ਼ਾਮ ਭਾਂਡੇ ਤੋਂ ਉਂਝ ਪੈਸੇ ਥੋੜੇ ਜਾਂ ਪੈਸੇ ਵੀ ਥੋੜੇ ਫਿਰ। ਜੀ ਚਲੋ। ਤੇ ਬਾਤੀਮਾਂ ਦਾ ਕੰਮ ਜਿਹੜਾ ਉਹ ਤੁਹਾਨੂੰ ਕਿੰਨੇ ਕੁ ਲੋਕਾਂ ਨੂੰ ਜਾਣਦੇ ਜਿਹੜੇ ਬਾਤੀਮਾਂ ਦਾ ਕਰਦੇ ਨੇ ਸਾਡੇ? ਬਾਤੀਮਾਂ ਦਾ ਕੰਮ ਤੇ ਜਦੋਂ ਦਾ ਆਏ ਆ ਤਦੋਂ ਕਾਫੀ ਮੁੰਡਿਆਂ ਨੇ ਜਿਨ੍ਹਾਂ ਨੂੰ ਜਾਣਦਾ, ਜਾਂ ਮੈਂ ਆਪ ਵੀ ਬਾਤੀਮਾਂ ਦਾ ਕੰਮ ਜਿਹੜਾ ਤਕਰੀਬਨ ਠੀਕ ਜਾਣਦਾ ਕਰਦਾ ਹਾਂ। ਵਾਹ। ਜਾਂ ਦੇਖੋ ਜੀ ਮਿਹਨਤ ਹੀ ਨਾ ਕਿ ਜਿੰਨੀ ਮਿਹਨਤ, ਲੇਕਿਨ ਹੈ ਥੋੜਾ ਜਿੰਨਾ ਫਿਰ ਮੁਸ਼ਕਲ ਹੋ ਜਾਂਦਾ 2 ਡਿਊਟੀਆਂ ਕਰਨੀਆਂ। ਬਾਤੀਮਾਂ ਦੇ ਕੰਮ ਦੇ ਵਿੱਚ ਕੀ ਕੀ ਚੀਜ਼ਾਂ ਆ ਜਾਂਦੀਆਂ ਨੇ, ਮਤਲਬ ਰੰਗ ਤੋਂ ਲੈ ਕੇ? ਰੰਗ ਤੋਂ ਲੈ ਕੇ ਫਿਰ ਬਾਤੀਮਾਂ ਦੇ ਕੰਮ 'ਚ ਸੋਲੇ, ਕਾਗਲਾਜ, ਪਰਕੇ ਨੇ, ਜਾਂ ਹੋਰ ਫਿਰ ਵਿੱਚ ਪੇਪਰ ਲਾਉਣ ਦਾ ਕੰਮ ਹੈ, ਤੁਆਲੇ, ਬਿਜਲੀ, ਪਲੰਬਰੀ ਦਾ ਕੰਮ, ਢੇਰ ਚੀਜ਼ਾਂ ਨੇ ਫਿਰ। ਤੇ ਸਾਡੇ ਮੇਰੇ ਹਾਲ ਜਿਹੜੇ ਸਾਡੇ ਆਪਣਾ ਦੇਸੀ ਸਾਡੇ ਜਿਹੜੇ ਭਰਾ ਨੇ ਉਹ ਵੈਸੇ ਛਾਏ ਨੇ, ਪਤਰੂਨ ਵਗੈਰਾ ਕਾਫੀ ਨੇ? ਛਾਏ ਨੇ ਜੀ। ਅੱਛਾ ਜੀ ਜੀ। ਅੱਛਾ ਅੱਛਾ। ਤੇ ਤੁਹਾਡੇ ਸ਼ਹਿਰ ਦੇ ਤੇ ਕੁਝ ਬਹੁਤੇ ਛਾਏ ਨੇ ਮਾਸ਼ਾਅੱਲਾ, ਮੰਡੀ ਦੇ ਬਹੁਤੇ ਛਾਏ। ਚਲੋ ਜੀ। ਪੈਰਸ ਨੇ ਜ਼ਿਆਦਾ ਛਾਏ ਇੱਥੇ, ਫਿਰ ਆਣ ਚਲੋ ਸ਼ਹਿਰ ਵੀ ਆਣ, ਲੇਕਿਨ ਘੱਟ ਹੀ ਨੇ, ਪੈਰਸ ਜ਼ਿਆਦਾ ਨੇ। ਤੇ ਉਹ ਜੇ ਮੰਡੀ ਤੋਂ ਜਿਹੜਾ ਆਪਣਾ ਮੇਰਾ ਖਿਆਲ ਹੈ ਲੋਕੀ ਕਾਫੀ ਜਿਹੜੇ ਨੇ ਉਹ ਦਿਲ ਕਰਦਾ ਉਹਨਾਂ ਦਾ ਕਿ ਯੂਰਪ ਹੀ ਜਾਈਏ ਹਲੇ ਤੱਕ ਵੀ। ਇਸੇ ਤਰ੍ਹਾਂ ਘਰ ਘਰ ਬੱਚੇ ਵੀ ਆਉਂਦੇ ਹੋਣੇ ਨੇ ਹੁਣ ਤੇ। ਜੀ ਬਿਲਕੁਲ। ਡੰਕੀਆਂ ਵੀ ਕਾਫੀ ਹੁਣ ਅੱਜ ਕੱਲ ਜਿਹੜਾ ਸਖਤੀ ਹੋਈ ਹੈ, ਲੇਕਿਨ ਉਹ ਜੇ ਮੁਸ਼ਕਲ ਕੰਮ ਹੈ ਫਿਰ ਵੀ ਜਿਹੜਾ ਨਾ ਸਾਡੇ ਦੋਸਤ ਪੈਸੇ ਵੀ ਲਾਉਂਦੇ ਨੇ, ਜਾਨ ਵੀ ਆਪਣੀ ਤਲੀ ਤੇ ਹੱਥ ਰੱਖ ਕੇ ਹੁੰਦੇ ਨੇ, ਤੇ ਮਤਲਬ ਇਹ ਕੋਈ ਮੁਸ਼ਕਲ ਕੰਮ ਨਹੀਂ ਹੈਗਾ ਇਹ? ਮੁਸ਼ਕਲ ਤੇ ਆ, ਬਹੁਤ ਜ਼ਿਆਦਾ ਮੁਸ਼ਕਲ ਹੈ। ਤੁਹਾਨੂੰ ਪਤਾ ਜੇ ਅਸੀਂ ਆਪਣੇ ਮੁਲਕ ਦੇ ਵਿੱਚ ਕੰਮ ਕਾਜ ਨਹੀਂ ਹੈ, ਠੀਕ ਹੈ, ਘੁੰਮਦੇ ਤੁਹਾਨੂੰ ਪਤਾ ਹਾਲਾਤ ਬੜੇ ਖਰਾਬ ਨੇ। ਖਾਨ ਸਾਹਿਬ ਰਨ ਅੰਦਰ ਡੱਕ ਦਿੱਤੇ ਆ ਨਾ, ਕੀ ਜਾਂਦੇ ਤੇ ਇਸ ਤਰ੍ਹਾਂ ਫਿਰ ਆਵਾਮ ਕੀ ਕਰੇ? ਮਹਿੰਗਾਈ ਬਹੁਤ ਜ਼ਿਆਦਾ, ਜਿਨ੍ਹਾਂ ਕੋਲ ਕੋਈ ਥੋੜੇ ਜਿੰਨੇ ਹੁੰਦੇ ਨੇ ਪੈਸੇ ਤੇ ਉਧਾਰੇ ਕੋ ਮੰਗ ਲੈ, ਜਾਣਵਾ ਸਜਣਾ ਕੋਲ ਲੈ ਲੈ, ਰਿਸ਼ਤੇਦਾਰਾਂ ਕੋਲ ਲੈ ਲੈ, ਕੋਸ਼ਿਸ਼ ਇਹੀ ਕਰਦੇ ਨੇ ਚਲੋ ਅੱਗੇ ਨਿਕਲ ਜਾਂਦੇ ਆ ਯੂਰਪ ਕੰਟਰੀ 'ਚ, ਤੇ ਸੈਟਲ ਹੋ ਹੀ ਜਾਂਦਾ ਫਿਰ ਬੰਦਾ ਜੇ ਘਰੋਂ ਆ ਜਾਂਦਾ ਕੀ ਜਾਂਦੇ। ਤੇ ਉਂਝ ਤੁਹਾਨੂੰ ਵੀ ਮੁਸ਼ਕਲਾਤ ਰਾਹ 'ਚ ਪੇਸ਼ ਆਈਆਂ ਜਦੋਂ? ਬਹੁਤ ਜ਼ਿਆਦਾ। ਅੱਛਾ, ਇਰਾਨ 'ਚ, ਤੁਰਕੀ 'ਚ? ਜੀ ਜੀ। ਅੱਛਾ। ਮੁਸ਼ਕਲਾਤ ਫੋਲਣ ਜੇ ਪਕੜੇ ਜਾਂਦੇ ਤਾਂ ਫਿਰ ਦੁਬਾਰਾ ਕੋਈ ਨਾ ਟਰਾਈ ਵੀ ਕਰਨੀ, ਜਾਂ ਪਹਿਲੀ ਦਫੇ ਕੋਸ਼ਿਸ਼ ਕੀਤੀ ਹੈ, ਅੱਲਾਹ ਪਾਕ ਨੇ ਕਾਮਯਾਬ ਕੀਤਾ, ਪਹੁੰਚਾਇਆ। ਅੱਛਾ ਜੀ। ਮੈਨੂੰ ਥੋੜਾ ਜਿਹਾ ਵੀ ਤੁਸੀਂ ਦੱਸ ਦਿਓ ਕਿ ਜਿਹੜਾ ਹੈਗਾ ਇੱਥੇ ਜਿਹੜੇ ਪੇਪਰ ਲੱਭਦੇ ਨੇ ਆ, ਮਤਲਬ ਇਹ ਸਕੂਲ 'ਚ ਦਾਖਲ ਹੋ ਕੇ, ਇਹਦੇ ਵਾਸਤੇ ਕਿੰਨੀ ਕੁ ਉਮਰ ਹੁੰਦੀ ਹੈ ਬੱਚੇ ਤੇ ਫਿਰ ਉਹ ਰੱਖਦੇ ਨੇ? ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ 17 ਸਾਲ ਹੋ ਜਾਏ ਨਾ ਜਾਂ ਮਿਲ ਜਾਂਦੇ ਨੇ ਜੀ, ਕਿਉਂ ਥੋੜੀ ਜਿਹੀ ਹੁਣ ਸਖਤੀ ਕੀਤੀ ਨਾ, 15-16 ਸਾਲ ਹੋਵੇ ਤੇ ਉੱਥੋਂ ਬੈਸਟ ਹੈ।
ਜੀ ਛੋਟੀ ਉਮਰ ਦੇ ਜਿਹੜੇ ਜੀ ਨੇ ਛੋਟੀ ਉਮਰ ਦੇ ਵਿੱਚ ਤੇ 18 ਸਾਲ ਚ ਫਾਰਗ ਉਹਨਾਂ ਕਰਦੇ ਨੇ ਤੁਹਾਨੂੰ 18 19 ਸਾਲ 20 ਤੱਕ ਵੀ ਰੱਖਦੇ ਨੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿਸ ਤਰ੍ਹਾਂ ਰਹਿੰਦੇ ਹੋ ਹਾਂ ਹਾਂ ਜੀ ਜੇ ਤੁਸੀਂ ਅੱਛੇ ਤਰੀਕੇ ਨਾਲ ਅਖਲਾਕ ਨਾਲ ਰਹਿੰਦੇ ਹੋ ਤਾਂ ਕੋਈ ਪ੍ਰੋਬਲਮ ਕਰਦੇ ਤੇ ਯੂਰਪ ਦੇ ਮੁਲਕਾਂ ਦੇ ਜਦੋਂ ਜੌਬ ਜਾਂ ਪੈਸੇ ਦੇ ਹਵਾਲੇ ਨਾਲ ਜਿਹੜਾ ਤੁਸੀਂ ਸੁਣਿਆ ਜਾਂ ਤੁਹਾਡਾ ਤਜਰਬਾ ਹੈ ਜਾਂ ਤੁਸੀਂ ਵੇਖਿਆ ਜੀ ਕਿਹੜਾ ਮੁਲਕ ਜ਼ਿਆਦਾ ਠੀਕ ਜਾ ਰਿਹਾ ਪੈਸੇ ਦੇ ਲਿਹਾਜ਼ ਵਿੱਚ ਤਕਰੀਬਨ ਫਰਾਂਸ ਠੀਕ ਹੀ ਜਾ ਰਿਹਾ ਜਾਂ ਕੰਮਕਾਜ ਠੀਕ ਨੇ ਇੱਥੇ ਜੀ ਅੱਛਾ ਤੇ ਜਿਹੜਾ ਲੋਕੀ ਬਾਅਦ ਪੁਰਤਗਾਲ ਵੀ ਜਾਂਦੇ ਨੇ ਜੀ ਤੇ ਉਹ ਪੁਰਤਗਾਲ ਤੇ ਮੇਰਾ ਹਾਲ ਕੰਮ ਹਾਲਾਤ ਡਾਊਨ ਹੀ ਨੇ ਵੈਸੇ ਪੁਰਤਗਾਲ ਵਾਕਈ ਹਾਲਾਤ ਡਾਊਨ ਹੀ ਨੇ ਕੰਮ ਦੇ ਤੇ ਉਸ ਤੋਂ ਬਾਅਦ ਯੂਨਾਨ ਵੀ ਟੈਟ ਹੀ ਨੇ ਆਈ ਸਮਝ ਇਟਲੀ ਵੀ ਥੋੜੇ ਜਿੰਨੇ ਵਿੱਚ ਠੀਕ ਹੋ ਗਏ ਫਰਾਂਸ ਜਿਹੜਾ ਉਹ ਬੈਸਟ ਹੀ ਜਾ ਰਿਹਾ ਠੀਕ ਹੈ ਕੰਮਾਂ ਦੇ ਲਿਹਾਜ਼ ਨਾਲ ਯੂਨਾਨ ਦੇ ਵਿੱਚ ਸਾਡੇ ਜਿਹੜੇ ਦੋਸਤ ਭਰਾ ਨੇ ਕੀ ਕੰਮ ਸ਼ਮ ਉੱਥੇ ਵੈਸੇ ਕਰਦੇ ਬਾਤੀਮਾ ਦਾ ਤਾਂ ਘੱਟ ਹੀ ਹੋਣਾ ਕਿ ਹੈ ਉੱਥੇ ਵੀ ਨਹੀਂ ਬਾਤੀਮਾਨ ਦਾ ਹੈ ਤਾਂ ਸਹੀ ਲੇਕਿਨ ਘਾਟੇ ਨੇ ਪਾਕਿਸਤਾਨੀ ਨਾ ਕਰਦੇ ਕਿਉਂਕਿ ਜ਼ਿਆਦਾ ਉੱਥੇ ਜ਼ਮੀਨਦਾਰੀ ਕੰਮ ਕਰਦੀ ਹੈ ਵਾਂ ਅੱਛਾ ਅੱਛਾ ਖੇਤੀਬਾੜੀ ਜੀ ਸੀ ਖੇਤੀਬਾੜੀ ਇੰਜ ਇਹ ਪਾਕਿਸਤਾਨ ਹੀ ਹੈ ਦੂਸਰਾ ਯੂਨਾਨ ਜਿਹੜਾ ਅੱਛਾ ਜੀ। ਸਹੀ ਇਟਲੀ 'ਚ ਵੀ ਖੇਤੀਬਾੜੀ ਜ਼ਿਆਦਾ ਹੈ ਇਟਲੀ ਚ ਵੀ ਜਾ ਲੇਕਿਨ ਇਹ ਫਰਾਂਸ 'ਚ ਘੱਟ ਹੈ ਜੀ ਫਰਾਂਸ ਚ ਘੱਟ ਹੈ ਨਹੀਂ ਹੋਏਗੀ ਸਹੀ ਲੇਕਿਨ ਸਾਡੇ ਜੀ ਘੱਟ ਕਰ ਰਿਹਾ ਨਾ ਹੈ ਤਾਂ ਸਹੀ ਹਾਂ, ਉਹ ਤੇ ਹਰ ਮੁਲਕ ਚ ਪਾਕਿਸਤਾਨੀ ਨਹੀਂ ਵੇਖਿਆ ਨਾ ਅਜੇ ਤੱਕ ਹਾਂ ਨਹੀਂ ਸੁਣਿਆ ਮੈਂ ਵੀ ਨਹੀਂ ਕਦੀ ਸੁਣਿਆ ਕਿ ਕੋਈ ਖੇਤੀਬਾੜੀ 'ਚ ਪਾਕਿਸਤਾਨੀ ਕੰਮ ਸਾਡੇ ਕਰਦਾ ਜ਼ਿਆਦਾ ਇਹ ਪੇਪਰ ਨਹੀਂ ਵੀ ਆਣ ਮੁੜੇ ਫਿਰ ਵਕਫੀਅਤ ਹੁੰਦੀ ਹੈ ਇੱਥੇ ਹੁਣ ਮੇਰਾ ਕੋਈ ਦੋਸਤ ਆ ਜਾਂਦਾ ਕੰਮ ਸ਼ਾਮ ਲਵਾਉਣਾ ਹੋਵੇ ਪੇਪਰ ਨਹੀਂ ਵੀ ਬੰਦਾ ਆਪਣੇ ਦੋਸਤਾਂ ਨੂੰ ਕਾਲ ਕਰਕੇ ਲਵਾ ਦਿੰਦਾ ਇਸ ਤਰ੍ਹਾਂ ਤੇ ਨਵੇਂ ਬੰਦੇ ਨੂੰ ਬਾਤੀਮਾ ਦੇ ਕਿੰਨੇ ਪੈਸੇ ਲੱਭ ਜਾਂਦੇ ਨੇ ਇੱਕ ਦਿਨ ਦੇ ਨਵੇਂ ਬੰਦੇ ਤੇ ਡਿਪੈਂਡ ਕਰਦਾ ਸਾਲ ਤੋਂ ਬੰਦੇ ਨੇ ਸਹੀ ਤਸੱਲੀ ਨਾਲ ਕਿੰਨੇ ਪੈਸੇ 'ਚ 40 ਯੂਰੋਆਂ ਤੇ ਕਿੰਨੇ ਦੇ 40 ਯੂਰੋ ਇੱਕ ਦਿਨ ਜਾਂਦਾ ਜੀ ਅੱਛਾ ਵਿੱਚ ਫਿਰ 35 30 ਜਿੱਥੇ ਕੁਝ ਪਤਰੋਨ ਚੰਗਾ 40 ਯੂਰੋ ਦਿੰਦੇ ਹੀ ਨੇ ਅੱਛਾ ਜੀ ਜੀ ਸਹੀ ਹੈ ਅਫਜ਼ਾਲ ਭਾਈ ਤੁਸੀਂ ਦੱਸਿਆ ਕਿ ਜਿਹੜਾ ਨਵਾਂ ਬੰਦਾ ਹੈ ਉਹਨੂੰ 40 45 ਯੂਰੋ ਦੇ ਉੱਤੇ ਜਿਹੜਾ ਨਾ ਉਹ ਕੰਮ ਲੱਭ ਜਾਂਦਾ ਹੈ ਲੇਕਿਨ ਪੈਸੇ ਥੋੜੇ ਹੁੰਦੇ ਨੇ ਜੀ ਜੀ ਅੱਛਾ ਤੇ ਖਰਚਾ ਜਿਹੜਾ ਇੱਕ ਆਮ ਬੰਦੇ ਦਾ ਜਿਹੜਾ ਜੀਆਂ ਦੇ ਵਿੱਚ ਰਹਿੰਦਾ ਹੈ ਕੋਈ ਘਰ ਦੇ ਜਰਾਲ ਮਿਲ ਕੇ ਕਿਰਾਇਆ ਇੱਥੇ ਕਿੰਨਾ ਚੱਲਦਾ ਪਿਆ ਕਿਰਾਇਆ ਇੱਥੇ ਡਿਪੈਂਡ ਕਰਦਾ ਹੈ ਬੇਗ ਸਾਹਿਬ ਰਿਹਾਇਸ਼ ਦੇ ਮਾਲਕ ਤੇ ਵੀ ਠੀਕ ਜਾਂ ਨਾਲ ਜਿਹੜੇ ਰਿਹਾਇਸ਼ ਤੇ ਮੁੰਡੇ ਰਹਿ ਰਹੇ ਨੇ ਉਹਨਾਂ ਤੇ ਵੀ ਡਿਪੈਂਡ ਕਰਦਾ ਜਾਂ ਜੇ ਨਵਾਂ ਬੰਦਾ ਹੋਵੇ ਜ਼ਿਆਦਾ ਕੰਮ ਕਾਜ ਉਹਦਾ ਨਹੀਂ ਠੀਕ ਹੈ ਜਾਂ ਕਈ ਵਾਰੀ ਫਿਰ ਇੰਜ ਹੁੰਦਾ ਵਾ ਜੇ ਉਹ ਕੰਮ ਕਰ ਹੀ ਨਹੀਂ ਰਿਹਾ ਉਸ ਤੇ ਕਿਰਾਇਆ ਪਾਈ ਦੇ ਨਹੀਂ ਹੈ ਵਾਹ ਨਾ ਰੋਟੀ ਦਾ ਫਿਰ ਉਹਦੇ ਤੇ ਪੈਸੇ ਨਹੀਂ ਹੈ ਪਾਈ ਦੇ ਬੜੀ ਗੱਲ ਠੀਕ ਹੈ ਹੋ ਗਿਆ ਜਿਨ੍ਹਾਂ ਦੇ ਕੰਮ ਠੀਕ ਨੇ ਥੋੜੇ ਜਿਹੇ ਸਹੀ ਕਰੇ ਤਾਂ ਪੈਸੇ ਚਲੋ ਸਾਡੇ ਔਰ ਨਹੀਂ ਨਾਰਮਲ ਕਮਾ ਰਹੇ ਨੇ ਜੇ 200 ਯੂਰੋ ਕਿਰਾਇਆ ਤੇ ਫਿਰ ਉਹਨਾਂ ਕੋਲ 100 ਵੀ ਲੈ ਲਈਦਾ ਇਸ ਤਰ੍ਹਾਂ ਠੀਕ ਹੈ ਜਾਂ ਇਹ ਕੋ ਨਹੀਂ ਆ ਜਿਨ੍ਹਾਂ ਦੇ ਫਿਰ ਕੰਮ ਸੈੱਟ ਨੇ ਉਹਨਾਂ ਦੇ ਫਿਕਸ ਲੱਗੇ ਨੇ 200 ਕੋਈ ਦੇ ਰਿਹਾ ਕੋਈ 150 ਦੇ ਰਿਹਾ ਇਸ ਤਰ੍ਹਾਂ ਯਾਨੀ ਅਗਰ ਕਿਹਾ ਜਾਏ ਕਿ 200 ਤੇ ਹੈ ਹੀ ਹੈ ਨਾ ਤੇ ਉਸ ਤੋਂ ਇਲਾਵਾ ਅਗਰ ਕੋਈ ਹਾਲਾਤ ਦੇ ਮੁਤਾਬਕ ਫਿਰ ਘੱਟ ਵੀ ਉਹ ਕਰ ਲੈਂਦੇ ਨੇ ਜੀ ਘੱਟ ਵੀ ਕਰ ਲੈਂਦੇ ਨੇ ਜੀ ਬਿਲਕੁਲ ਤੇ ਰੋਟੀ ਟੁੱਕਰ ਤੇ ਕਿੰਨਾ ਕੁ ਲੱਗ ਜਾਂਦਾ ਮਹੀਨੇ ਦਾ ਅੰਦਾਜ਼ਾ ਰੋਟੀ ਟੁੱਕਰ ਤੇ ਜਿਹੜਾ 200 ਯੂਰੋ 150 ਲੱਗ ਹੀ ਜਾਂਦਾ ਯਾਨੀ 150 ਤੋਂ 200 ਦੇ ਦਰਮਿਆਨ ਨਾਰਮਲ ਜਿਹੜਾ ਥੋੜ੍ਹਾ ਜਿੰਨਾ ਖਾਣਾ ਪੀਣਾ ਹੋਵੇ ਤੇ ਨਹੀਂ ਵਾ ਜਿਹੜੀ ਤਨਖਾਹ ਹੋਵੇ ਤੁਸੀਂ ਪਾਕਿਸਤਾਨ ਹੀ ਭੇਜ ਦੇਵੋ ਜੇ ਰੋਟੀ ਪਾਣੀ ਠੀਕ ਖਾ ਕੇ ਲਿਆਵੀਏ 200 ਯੂਰੋ ਜਿਹੜਾ ਨਹੀਂ ਲੱਗਦਾ ਹੈ ਆਜੀ ਸਾਰੀ ਬਾਤ ਖਰਚਾ ਵੀ ਹੋਣਾ ਤੇ ਜੇ ਕੋਈ ਸਿਗਰਟ ਪਾਣੀ ਪੀਂਦਾ ਤੇ ਵੱਖਰੀ ਦਾਲਾਂ ਹੀ ਖਾਣੀਆਂ ਹੁਣ ਫਿਰ ਔਖਾ ਫਿਰ ਕੰਮ ਹੀ ਨਹੀਂ ਹੁੰਦਾ ਹਾਂ ਨਹੀਂ ਉਹ ਤਾਂ ਬਾਕੀ ਹਰ ਚੀਜ਼ ਖਾਣੀ ਪੈਂਦੀ ਹੈ ਜੀ ਬਿਲਕੁਲ ਚਲੋ ਬਹੁਤ ਸ਼ੁਕਰੀਆ ਅਫਜ਼ਾਲ ਭਾਈ ਤੁਸੀਂ ਜਲਦੀ ਆਪਣੇ ਸਾਡੇ ਵੇਖਣ ਵਾਲਿਆਂ ਨੂੰ ਕੁਝ ਇਨਫੋਰਮੇਸ਼ਨ ਦਿੱਤੀ ਹੈ ਖੁਸ਼ ਰਹੋ ਸਲਾਮਤ ਰਹੋ ਬਹੁਤ ਸ਼ੁਕਰੀਆ ਜਨਾਬ ਕੋਈ ਮਸਲਾ